ਇੰਡੀਆ ਦੇ ਵਿੱਚ ਜੀ। ਮਨੀਪੁਰ ਦੇ ਵਿੱਚ ਵਾਪਰਿਆ। 2 ਬੀਬੀਆਂ ਨੂੰ ਨੰਗੇ ਕਰਕੇ ਘੁਮਾਇਆ ਗਿਆ ਸ਼ਹਿਰ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦਾ ਗੈਂਗ ਰੇਪ ਕੀਤਾ ਗਿਆ। ਉਸ ਸਾਰੀ ਇਨਸੀਡੈਂਟ ਨੂੰ ਈਵਨ ਦੋ ਵਾਪਰੇ ਹੋਏ 2 ਮਹੀਨੇ ਦਾ ਸਮਾਂ ਹੋ ਚੱਲਾ ਹੈ। ਜੀ। ਕੁਛ ਦਿਨ ਪਹਿਲਾਂ ਹੀ ਉਹ ਵੀਡੀਓ ਬਾਹਰ ਆਈ ਆ ਤੇ ਪੂਰੀ ਦੁਨੀਆ ਦੇ ਵਿੱਚ ਇੰਡੀਆ ਦਾ ਤੇ ਮੋਦੀ ਦੀ ਸਰਕਾਰ ਦਾ ਜਲੂਸ ਨਿਕਲ ਰਿਹਾ ਹੈਗਾ। ਇੰਨੀ ਵੱਡੀ ਗਿਣਤੀ 'ਚ ਲੋਕ ਉੱਥੇ ਮਾਰੇ ਜਾ ਚੁੱਕੇ ਆ, ਪਰ ਕਿਸੇ ਦੇ ਸਿਰ ਤੇ ਜੂੰ ਨਹੀਂ ਸਰਕੀ। ਜੀ। ਅੱਜ ਅਮਰੀਕਾ ਦਾ ਜਿੰਨਾ ਵੀ ਮੇਨ ਸਟ੍ਰੀਮ ਮੀਡੀਆ ਹੈਗਾ, ਚਾਹੇ ਉਹ ਨਿਊਯਾਰਕ ਟਾਈਮ ਆ, ਵਾਸ਼ਿੰਗਟਨ ਪੋਸਟ ਆ, CNN ਨੇ ਤਾਂ ਅੱਜ ਬਹੁਤ ਵੱਡੀ ਜਿਹੜੀ ਸਟੋਰੀ ਆ ਇਹਦੇ ਸੰਬੰਧ ਦੇ ਵਿੱਚ ਰਨ ਕੀਤੀ ਆ ਵੀ ਕਿਸ ਤਰ੍ਹਾਂ ਜੋ ਆਦੀਵਾਸੀ ਮੂਲ ਦੇ ਲੋਕ ਆ ਉਹਨਾਂ ਦਾ ਪਿੰਡ ਸਾੜਿਆ ਗਿਆ, ਪੂਰੇ ਜੀ। ਦਾ ਪੂਰਾ ਅੱਗ ਲਾ ਦਿੱਤੀ ਗਈ। ਉਹ ਤੋਂ ਬਾਅਦ ਉੱਥੋਂ ਬੀਬੀਆਂ ਨੂੰ ਖਿੱਚਿਆ ਗਿਆ, ਨੰਗੇ ਕਰਕੇ ਘੁਮਾਇਆ ਗਿਆ ਸ਼ਹਿਰ ਦੇ ਵਿੱਚ। ਇਹ ਉੱਥੇ ਦੇ ਜਿਹੜੇ ਟਰਾਈਬਲ ਲੀਡਰਸ ਫੋਰਮ ITLF ਉਹਨਾਂ ਨੇ ਦੱਸਿਆ ਇਹ ਸਾਰਾ ਕੁਝ ਮਈ 4 ਨੂੰ ਵਾਪਰਿਆ ਤੇ ਅੱਜ ਤੁਸੀਂ ਦੇਖ ਲਓ ਵੀ ਜੁਲਾਈ 21 ਹੋ ਗਈ ਆ। 2 ਮਹੀਨਿਆਂ ਬਾਅਦ ਇਹ ਕਿਤੇ ਵੀਡੀਓ ਵਾਇਰ ਆਈ ਹੈਗੀ ਆ। ਤੇ ਹੁਣ ਟਵਿੱਟਰ ਦੇ ਉੱਤੇ ਜੋ ਕੁਝ ਇਹ ਘੁੰਮ ਰਿਹਾ ਸੀ ਤਾਂ ਇੰਡੀਆ ਦੀ ਸਰਕਾਰ ਕਹਿੰਦੀ ਆ ਵੀ ਇਹਨਾਂ ਨੂੰ ਜਿਹੜਾ ਵੀ ਸ਼ੇਅਰ ਕਰੂਗਾ ਅਸੀਂ ਉਹਦੇ ਉੱਤੇ ਕੇਸ ਰਜਿਸਟਰ ਕਰਾਂਗੇ। ਨਾਲੇ ਤਾਂ ਇੰਨਾ ਜ਼ੁਲਮ ਕਰੋ ਤੇ ਜੇ ਕੋਈ ਜ਼ੁਲਮ ਦੇ ਬਾਰੇ ਕਿਸੇ ਨੂੰ ਦੱਸਦਾ ਆ ਤੇ ਉਸ ਨੂੰ ਵੀ ਫਿਰ ਤੁਸੀਂ ਜਿਹੜਾ ਫੜ ਕੇ ਅੰਦਰ ਕਰ ਦਿਓ। ਇਹ ਸਾਰਾ ਕੁਝ ਜਦੋਂ ਵਾਪਰਿਆ ਸੀ ਤਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਕਦੇ ਉਹ ਅਮਰੀਕਾ, ਕਦੇ ਫਰਾਂਸ, ਵੱਖ-ਵੱਖ ਮੁਲਕਾਂ 'ਚ ਘੁੰਮ ਰਹੇ ਸੀ ਤੇ ਉਹਨਾਂ ਤੇ ਕਿਸੇ ਤਰ੍ਹਾਂ ਦਾ ਵੀ ਅਸਰ ਨਹੀਂ ਹੋਇਆ। ਫਾਈਨਲੀ ਜਾ ਕੇ ਹੁਣ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਨਰਿੰਦਰ ਮੋਦੀ ਨੇ ਵੀ ਜੀ ਮੈਨੂੰ ਬਹੁਤ ਦੁੱਖ ਹੈਗਾ ਤੇ ਗੁੱਸਾ ਬਹੁਤ ਹੈਗਾ। ਇੱਦਾਂ ਦਾ ਜੋ ਕੁਝ ਵਾਪਰਿਆ ਉਹ ਸਿਵਲ ਸੁਸਾਇਟੀ ਦੇ ਵਿੱਚ ਨਹੀਂ ਵਾਪਰਨਾ ਚਾਹੀਦਾ। ਕੋਈ ਸਾਡੀਆਂ ਜਿਹੜੀਆਂ ਡਾਟਰਸ ਆ ਉਹਨਾਂ ਨੂੰ ਜੋ ਉਹਨਾਂ ਨਾਲ ਵਾਪਰਿਆ ਮਨੀਪੁਰ ਦੇ ਵਿੱਚ, ਮੈਂ ਉਹ ਤੋਂ ਬਹੁਤ ਨਾਰਾਜ਼ ਹੈਗਾ। ਸਰੋਤਿਆਂ ਨੂੰ ਦੱਸਦੀ ਜਾਈਏ, ਮਨੀਪੁਰ ਦੇ ਵਿੱਚ CNN ਦੇ ਮੁਤਾਬਕ ਉੱਥੇ ਦੀ ਜਿਹੜੀ ਸਰਕਾਰ ਆ ਉਹ BJP ਦੀ ਹੈਗੀ ਆ। ਉੱਥੇ ਚੀਫ ਮਿਨਿਸਟਰ N ਬਿਰੇਨ ਸਿੰਘ ਹੁਣ ਫਾਈਨਲੀ ਉਹਨਾਂ ਨੇ ਕਿਹਾ ਵੀ ਇਹ ਕ੍ਰਾਈਮ ਅਗੇਂਸਟ ਹਿਊਮੈਨਿਟੀ ਆ। 4 ਜਣਿਆਂ ਨੂੰ ਅਰੈਸਟ ਵੀ ਕੀਤਾ ਗਿਆ, ਬਾਕੀਆਂ ਨੂੰ ਉਹ ਲੱਭ ਰਹੇ ਹੈਗੇ ਆ। ਸੋ ਇਹ ਚੀਜ਼ ਤਾਂ ਉਹ ਆ ਜਿਹੜੀ ਬਾਹਰ ਆਈ ਆ। ਜਿਹੜੀ ਬਾਹਰ ਨਹੀਂ ਆਈ, ਤੁਸੀਂ ਦੇਖੋ ਵੀ ਕੀ ਹੋਇਆ ਹੋਊ। ਜਿਸ ਟਾਈਮ 'ਚ 1984 'ਚ ਸਿੱਖਾਂ ਦਾ ਜੈਨੋਸਾਈਡ ਹੋ ਰਿਹਾ ਸੀ, ਉਸ ਟਾਈਮ 'ਚ ਕੀ ਕੁਝ ਵਾਪਰਿਆ ਹੋਊਗਾ। ਉਸ ਟਾਈਮ ਦੇ ਉੱਤੇ ਨਾ ਤਾਂ ਬਾਹਲਾ ਸੋਸ਼ਲ ਮੀਡੀਆ ਸੀ, ਬਾਹਲਾ ਕੀ ਹੈ ਹੀ ਨਹੀਂ ਸੀ, ਤੇ ਨਾ ਹੀ ਕੋਈ ਵੀਡੀਓ ਬਣਾਉਂਦਾ ਸੀ। ਜੇ ਵੀਡੀਓ ਬਣਾਉਂਦਾ ਸੀ ਤੇ ਬਾਹਰ ਜਾਂਦੀ ਨਹੀਂ ਸੀ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਮਨੀਪੁਰ, ਇੰਫਾਲ ਦੇ ਵਿੱਚ ਮੋਸਟਲੀ ਜਿਹੜੇ ਕੁਕੀ ਟਰਾਈਬਸ ਆ ਉਹਨਾਂ ਦੇ ਵਿੱਚੋਂ ਇਹ ਜੋ 2 ਬੱਚੀਆਂ ਸੀਗੀਆਂ ਉਹਨਾਂ ਦੇ ਨਾਲ ਇਦਾਂ ਦਾ ਘਿਨਾਉਣਾ ਕੰਮ ਜੋ ਮੌਬ ਨੇ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਇਸ ਟਰਾਈਬ ਦੇ ਜੋ ਲੋਕ ਆ ਉਹਨਾਂ ਨੇ ਪ੍ਰੋਟੈਸਟ ਵੀ ਕੀਤੇ ਹੈਗੇ ਆ। ਹੁਣ ਤੱਕ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਡਿਸਪਲੇਸ ਹੋ ਗਏ। ਇੱਕ ਟਾਈਮ ਦੇ ਉੱਤੇ 80% ਪੋਪੂਲੇਸ਼ਨ ਮਨੀਪੁਰ 'ਚ ਇਹਨਾਂ ਦੇ ਜੋ ਟਰਾਈਬਲ ਆ, ਆਦੀਵਾਸੀ ਆਪਾਂ ਕਹਿ ਸਕਦੇ ਆ, ਉਹਨਾਂ ਦੀ ਸੀ। ਹੁਣ ਉਹ 20% ਤੱਕ ਰਹਿ ਗਏ ਆ। ਉਹਨਾਂ ਨੂੰ ਧੱਕ ਦਿੱਤਾ ਗਿਆ ਸ਼ਹਿਰਾਂ ਤੋਂ ਬਾਅਦ। ਸ਼ਹਿਰਾਂ ਦੇ ਵਿੱਚ ਹੋਰ ਸਟੇਟਾਂ ਤੋਂ ਬੰਦੇ ਲਿਆ ਕੇ ਵਸਾ ਦਿੱਤੇ ਗਏ ਆ। ਜਿੱਦਾਂ ਜੋ ਕੁਝ ਪੰਜਾਬ 'ਚ ਐਗਜ਼ੈਕਟਲੀ ਵਾਪਰ ਰਿਹਾ ਹੈਗਾ ਵੀ ਯੂਪੀ, ਬਿਹਾਰ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪੰਜਾਬ ਦੇ ਵਿੱਚ ਵਾੜਿਆ ਜਾ ਰਿਹਾ ਤੇ ਮੁੜ ਕੇ ਸਿਚੁਏਸ਼ਨ ਤੁਹਾਡੇ ਸਾਹਮਣੇ ਹੀ ਆ ਵੀ ਜਿਸ ਤਰ੍ਹਾਂ ਇਹਨਾਂ ਨੇ ਮਨੀਪੁਰ ਦੇ ਵਿੱਚ ਕੀਤੀ ਹੈਗੀ ਆ। ਸੋ ਪੂਰੀ ਦੁਨੀਆ ਦੇ ਵਿੱਚ ਮੋਦੀ ਗਵਰਨਮੈਂਟ ਦਾ, BJP ਦਾ ਜਲੂਸ ਨਿਕਲਿਆ ਵੀ ਦੇਖੋ ਇਹ ਇੰਡੀਆ ਦੇ ਵਿੱਚ ਕੀ ਕੁਝ ਵਾਪਰਿਆ। ਇੱਕ ਪਾਸੇ ਤਾਂ ਕਹਿ ਰਹੇ ਆ ਵੀ ਅਸੀਂ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੈਗੀ, ਅਸੀਂ ਸੁਪਰ ਪਾਵਰ ਬਣ ਜਾਣਾ ਆ, 20 ਸਾਲਾਂ 'ਚ ਨੰਬਰ 1 ਮੁਲਕ ਹੋਊਗਾ। ਤੇ ਦੂਸਰੇ ਪਾਸੇ ਮਿਨੋਰਟੀਜ਼ ਦੇ ਨਾਲ ਜਿਹੜੇ ਓਰੀਜਨਲ ਮਾਲਕ ਹੈਗੇ ਉਹਨਾਂ ਦੇ ਨਾਲ ਜਿੰਨਾ ਧੱਕਾ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ। ਸੋ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਇੰਡੀਆ ਦੇ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ। ਉੱਥੇ ਦੀ ਕੋਰਟ ਨੇ ਵੀ ਹੁਣ ਜੋ ਸਟੇਟ ਦੀ ਤਾਂ ਫੈਡਰਲ ਗਵਰਨਮੈਂਟ ਆ ਉਹਨਾਂ ਨੂੰ ਕਿਹਾ ਆ ਵੀ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ। ਪਰ ਤੁਸੀਂ ਦੇਖ ਲਓ ਵੀ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਰਿਹਾ, ਇੰਨਾ ਉੱਥੇ ਜ਼ੁਲਮ ਹੋ ਰਿਹਾ, ਮਾਰਿਆ ਜਾ ਰਿਹਾ ਉਹਨਾਂ ਨੂੰ, ਮਿਨੋਰਟੀਜ਼ ਨੂੰ। ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈਗਾ। ਟਵਿੱਟਰ ਦੇ ਉੱਤੇ, ਫੇਸਬੁੱਕ, ਸੋਸ਼ਲ ਮੀਡੀਆ ਦੇ ਉੱਤੇ ਸਾਰੇ ਪਲੇਟਫਾਰਮ ਤੇ ਜਿੱਥੇ ਵੀਡੀਓਜ਼ ਵਾਇਰਲ ਹੋਈ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਆ। ਨਾਲ ਇਹ ਕਿਹਾ ਗਿਆ ਵੀ ਜੇ ਕੋਈ ਸ਼ੇਅਰ ਕਰੂਗਾ ਉਹਨੂੰ ਜਿਹੜੀ ਆ ਸਜ਼ਾ ਵੀ ਸੁਣਾਈ ਜਾਊਗੀ। ਸੋ ਇਹ ਸਾਰੀ ਇਨਸੀਡੈਂਟ ਦਾ ਇੱਕ ਟਾਈਮ ਦੇ ਉੱਤੇ ਜਿਸ ਤਰ੍ਹਾਂ ਮੋਦੀ ਸਾਹਿਬ ਇੱਥੇ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਮਿਲ ਕੇ ਗਏ ਆ ਵੀ ਅਸੀਂ ਜੀ ਰਲ ਕੇ ਬਿਜ਼ਨਸ ਕਰਨਾ ਆ, ਸਾਡਾ ਮੁਲਕ ਬੜਾ ਸੇਫ ਆ, ਉਹ ਸਾਰੇ ਕਾਸੇ ਦਾ ਪੂਰਾ ਇੰਡੀਆ ਦਾ ਇਸ ਵਿੱਚ ਜਲੂਸ ਨਿਕਲਿਆ ਹੈਗਾ। ਅੱਜ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, CNN
ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਲਾਸ ਐਂਜਲਸ ਟਾਈਮ, ਜਿੰਨੇ ਵੀ ਮੇਜਰ ਨਿਊਜ਼ ਦੇ ਆਊਟਲੈਟਸ ਹੈਗੇ ਆ, ਉਹਨਾਂ ਨੇ ਇਹ ਸਾਰੀਆਂ ਸਟੋਰੀ ਨੂੰ ਕਵਰ ਕੀਤਾ ਹੈ। ਜੀ ਬਿਲਕੁਲ। ਸੋ ਕੌਮਾਂਤਰੀ ਜਿਹੜਾ ਮੀਡੀਆ ਉਸਨੇ ਇਸ ਘਟਨਾ ਨੂੰ ਕਵਰ ਕੀਤਾ ਤੇ ਇਸ ਘਟਨਾ ਦੇ ਉੱਤੇ ਜਦੋਂ ਪ੍ਰਧਾਨ ਮੰਤਰੀ ਬੋਲ ਰਹੇ ਸਨ ਤਾਂ ਉਹ 78 ਦਿਨਾਂ ਬਾਅਦ ਬੋਲੇ ਨੇ, ਜਦੋਂ ਤੋਂ ਇਹ ਹਿੰਸਾ ਸ਼ੁਰੂ ਹੋਈ ਹੈ ਤੇ ਸੈਂਕੜੇ ਲੋਕ ਇਸ ਹਿੰਸਾ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। 78 ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 78 ਸਕਿੰਟ ਵੀ ਇਸ ਘਟਨਾ ਤੇ ਨਹੀਂ ਬੋਲ ਸਕੇ। ਭਾਰਤ ਦੀ ਜੁਡੀਸ਼ਰੀ ਦੀ ਸਭ ਤੋਂ ਉੱਚੀ ਜਿਹੜੀ ਜਥੇਬੰਦੀ ਹੈ ਸੁਪਰੀਮ ਕੋਰਟ, ਉਸਨੇ ਤੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਹੰਗਾਮਾ ਹੋਇਆ ਤੇ ਇਹਦੇ ਨਾਲ ਤਿੰਨ ਜਿਹੜੇ ਵੱਡੇ ਭਾਰਤ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਆਪਾਂ ਕਿਸੇ ਵੀ ਸਿਸਟਮ ਦੇ ਥੰਮ ਕਹਿੰਦੇ ਆ, ਦੋਨੇ ਲੋਕ ਸਭਾ ਤੇ ਰਾਜ ਸਭਾ, ਉਹ ਭੰਗ ਰਹੀਆਂ ਤੇ ਇਹਦੇ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੇਂਦਰ ਇਸ ਮਸਲੇ ਦੇ ਵਿੱਚ ਕੁਝ ਕਰਦਾ ਤਾਂ ਠੀਕ ਹੈ, ਨਹੀਂ ਫਿਰ ਸਾਨੂੰ ਆਪ ਨੂੰ ਕੁਝ ਨਾ ਕੁਝ ਸੋਚਣਾ ਪਊਗਾ। ਸੋ ਸਭ ਪਾਸੋਂ ਹੀ ਜਿਹੜੀ ਸਰਕਾਰ ਹੈ, ਸਿਸਟਮ ਆ, ਉਹਨੂੰ ਲਾਹਣਤਾਂ ਪੈ ਰਹੀਆਂ ਨੇ ਤੇ ਐਨ ਬੀਰੇਨ ਸਿੰਘ ਬਿਲਕੁਲ ਜਿਵੇਂ ਮੋਦੀ ਸਰਕਾਰ ਨੇ ਲਖੀਮਪੁਰ ਖੀਰੀ ਦੇ ਵਿੱਚ 4 ਸਿੱਖਾਂ ਨੂੰ ਦਰੜਨ ਵਾਲੇ ਇੱਕ ਸ਼ੀਸ਼ ਮਿਸ਼ਰਾ, ਜਿਹੜਾ ਕਿ ਅਜੇ ਮਿਸ਼ਰਾ ਟੈਨੀ ਦਾ ਪੁੱਤਰ ਹੈ, ਜਿਵੇਂ ਉਹਨੂੰ ਬਚਾਇਆ, ਜਿਵੇਂ ਮੋਦੀ ਸਰਕਾਰ ਨੇ ਬ੍ਰਿਜ ਭੂਸ਼ਣ ਨੂੰ ਬਚਾਇਆ, ਉਸੇ ਤਰ੍ਹਾਂ ਐਨ ਬੀਰੇਨ ਸਿੰਘ ਦੀ ਬਾਬਤ ਵੀ ਜਦੋਂ ਕੋਈ ਗੱਲ ਆਉਂਦੀ ਹੈ ਤਾਂ ਮੋਦੀ ਸਰਕਾਰ ਉਦੋਂ ਚੁੱਪ ਕਰ ਜਾਂਦੀ ਹੈ।